व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि एक पंजाबी हिंदू वीर ने सिखां नूं मशवरा दिता है कि सिखां नूं अपने धार्मिक ਅਤੇ ਹੋਰ ਅਦਾਰਿਆਂ ਦੀ ਪੱਤ ਨੂੰ ਨਹੀਂ ਰੋਲਣਾ ਚਾਹੀਦਾ। ਉਹਨਾਂ ਅਨੁਸਾਰ ਸਿੱਖ ਸੰਸਥਾਵਾਂ ਵਿੱਚ ਭਾਵੇਂ ਕਮਜ਼ੋਰੀਆਂ ਵੀ ਹੋ ਸਕਦੀਆਂ ਹਨ, ਪਰ ਉਹ ਜੋ ਕੰਮ ਕਰ ਰਹੀਆਂ ਹਨ ਉਹ ਲਾਸਾਨੀ ਹੈ ਅਤੇ ਇਨਸਾਨੀਅਤ ਨੂੰ ਬਹੁਤ ਵੱਡੀ ਦੇਣ ਹੈ। ਸੋ ਉਹਨਾਂ ਦਾ ਇਸ਼ਾਰਾ ਅਕਾਲ ਤਖਤ ਸਾਹਿਬ ਅਤੇ HPC ਵਰਗੀਆਂ ਸਿੱਖ ਸੰਸਥਾਵਾਂ ਵੱਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਹੁਣ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ YouTube Facebook ਤੇ ਲਾਈਵ ਚੈਟ ਨਾਲ ਜੁੜੇ ਹੋਏ ਨੇ। ਕੁਛ ਨੂੰ ਅਸੀਂ ਐਕਨੋਲੇਜ ਕਰਨਾ ਚਾਹੁੰਦੇ ਹਾਂ। ਜ਼ੁਬੈਰ ਯਾਕੂਬ ਸਾਹਿਬ ਸਭ ਤੋਂ ਪਹਿਲਾਂ ਆਉਣ ਵਾਲਿਆਂ 'ਚ ਹੁੰਦੇ ਨੇ ਔਰ ਉਹਨਾਂ ਦੇ ਬਹੁਤ ਸਾਰੇ ਕਮੈਂਟ ਨੇ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਸ ਉਹਨਾਂ ਨੇ ਲਿਖਿਆ ਕਿ ਹਿੰਦੂ ਟੈਂਪਲਸ ਓਪਨ ਵਾਇਆ ਅਪੁਆਇੰਟਮੈਂਟ ਓਨਲੀ ਇਨ ਆਸਟ੍ਰੇਲੀਆ, ਗੁਰਦੁਆਰਾਸ ਓਪਨ 24/7, most irrigation areas in Australia have vibrant Sikh community। और बिल्कुल ठीक किया है। हालांकि मैं देख रहा सी कि भी ਅੱਜ ਹੀ ਮੇਰੇ ਖਿਆਲ 2 ਦਿਨ ਪਹਿਲਾਂ ਰਵੀਸ਼ ਕੁਮਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਗਿਆ, ਹੁਣ ਉੱਥੋਂ NDTV ਤੋਂ ਤਾਂ ਛੁੱਟੀ ਹੋਈ ਹੋਇਆ ਉਹਨਾਂ ਦੀ, ਸਟੂਡੈਂਟਸ ਨੂੰ ਐਡਰੈਸ ਕਰ ਰਿਹਾ। ਚਲੋ ਉਹ ਟਾਰਗੇਟ ਤਾਂ ਕਰਦਾ ਹੈ ਵੀ ਕਿਵੇਂ ਅਥੋਰੀਟੇਰੀਅਨ ਔਰ ਹਿੰਦੂਤਵਾ ਔਰ ਕੀ ਚੱਲ ਰਿਹਾ। ਹਾਲਾਂਕਿ ਉਹ ਖੁਦ ਵੀ ਪੂਰਾ ਇੱਕ ਸੈਕੂਲਰ ਨੈਸ਼ਨਲਿਸਟ ਇੰਡੀਅਨ ਹੈ। ਕੋਈ ਉਹਦੇ ਚੋਂ ਇਹ ਜਦੋਂ ਮੈਂ ਕਿਸੇ ਨੂੰ ਕੋਟ ਕਰਦਾ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਸਮਝੇ ਕਿ ਜੀ ਉਹ ਖਾਲਿਸਤਾਨੀ ਹੋ ਗਿਆ, ਪਰ ਉਹ ਜਦੋਂ ਪਛਾਣ ਦੀ ਗੱਲ ਕਰ ਰਿਹਾ ਸੀ ਆਪਣੀ ਉਹ JNU ਪ੍ਰੈਜੈਂਟੇਸ਼ਨ ਦੇ ਉੱਤੇ, ਉਹਨੇ ਕਿਹਾ ਵੀ ਹਰ ਧਰਮ ਨੇ ਸਿੱਖਾਂ ਦੀ ਦੇਖੋ, ਉੱਥੇ ਜਿਹੜੇ ਮਰਸੀਡੀਜ਼ ਚ ਆਉਂਦੇ ਨੇ ਉਹ ਗੱਡੀ ਬਾਹਰ ਲਾਉਂਦੇ ਨੇ, ਜਾ ਕੇ ਅੰਦਰ ਜੁੱਤੀਆਂ ਸਾਫ਼ ਕਰਦੇ ਨੇ। ਜਿੱਥੇ ਵੀ ਗੁਰਦੁਆਰਾ ਹੈ ਤੁਹਾਨੂੰ ਉੱਥੇ ਰੋਟੀ ਮਿਲੇਗੀ, ਕੋਈ ਭੁੱਖਾ ਨਹੀਂ ਸੌਏਗਾ। ਇਹ ਸਿੱਖਾਂ ਦੇ ਕੋਲ ਹੈ, ਕਮਾਲ ਹੈ ਜਿਹਦਾ ਕੋਈ। ਹੁਣ ਇਹ ਕਈ ਵਾਰ ਜਦੋਂ ਕਿਸੇ ਦੂਸਰੇ ਵੱਲੋਂ ਇਹ ਤਾਰੀਫ ਆਉਂਦੀ ਹੈ ਔਰ ਉਸ ਤੋਂ ਪਹਿਲਾਂ ਫਿਰ ਉਹਨੇ ਕਿਹਾ ਦੇਖੋ ਟਰਕੀ ਸੀਰੀਆ ਸਿੱਖ ਉੱਥੇ ਵੀ ਪਹੁੰਚ ਗਏ ਨੇ ਮਦਦ ਕਰਨ। ਹੁਣ ਇਹ ਕਿਉਂਕਿ ਵਾਪਰ ਰਿਹਾ ਹੈ ਔਰ ਇੰਡੀਅਨ ਉਸੇ ਹੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਦੇਖੋ ਜਸ਼ਨ ਮਨਾ ਰਹੇ ਨੇ ਕਿ 40-50 ਹਜ਼ਾਰ ਤੁਰਕ ਔਰ ਸੀਰੀਅਨ ਮਾਰੇ ਗਏ। ਉਹ ਕਹਿੰਦੇ ਇਹੀ ਤੁਰਕੀ ਹੈ ਨਾ ਜਿਹਨੇ ਟਰਕੀ, ਜਿਹਨੇ ਅਰਦੋਗਨ, ਜਿਹਨੇ ਕਸ਼ਮੀਰ ਦੇ ਹੱਕ ਦੇ ਵਿੱਚ ਜਿਹੜਾ ਉਹ UN ਦੇ ਵਿੱਚ ਤਕਰੀਰ ਕੀਤੀ ਸੀ, ਜਿਹੜਾ ਉਹ ਇਹ ਸਜ਼ਾ ਦਿੱਤੀ ਹੈ ਉਹਨਾਂ ਨੇ। ਉਦੋਂ ਮੈਂ ਕਿਹਾ ਤੁਹਾਡੇ ਜਿਹੜੇ 43 ਲੱਖ ਮਰੇ ਸੀ ਉਹ ਤੁਹਾਨੂੰ ਕਾਹਦੀ ਸਜ਼ਾ ਮਿਲੀ ਭਾਈ? ਉਹ ਗਰੀਬ ਤੁਸੀਂ ਮਾਰਦੇ ਹੋ। ਪਰ ਇੱਕ ਪਾਸੇ ਉਹ ਜਿਨ੍ਹਾਂ 'ਚ ਦੁਨੀਆ ਭਰ ਦੀਆਂ ਮਦਦ ਵਾਲੀਆਂ ਸੰਸਥਾਵਾਂ ਉੱਥੇ ਪਹੁੰਚ ਕੇ ਕਹਾਣੀਆਂ ਨੇ ਕਿ ਜੀ ਇੱਕ ਬੱਚੀ 9 ਸਾਲ ਦੀ ਅੱਜ 5 ਸਾਲ ਬਾਅਦ ਵੀ 5 ਦਿਨਾਂ ਬਾਅਦ ਵੀ ਜਿਉਂਦੀ ਨਿਕਲੀ ਜਾਂ ਦੂਜੀ ਦੁਨੀਆ 'ਚ ਇੱਕ ਐਂਪੈਥੀ ਹੈ ਹਿਊਮੈਨਿਟੇਰੀਅਨਿਜ਼ਮ ਦੇ ਨਾਲ। ਉਹ ਜਸ਼ਨ ਮਨਾ ਰਹੇ ਨੇ ਸੋਸ਼ਲ ਮੀਡੀਆ ਤੇ ਕਿ ਦੇਖੋ ਤੁਰਕਾਂ ਨੂੰ ਹਮਾਰੇ ਭਗਵਾਨ ਨੇ ਸਜ਼ਾ ਦੀ। ਤੇ ਰਵੀਸ਼ ਕੁਮਾਰ ਵੀ ਕਹਿੰਦੇ ਸਿੱਖ ਪਹੁੰਚੇ ਹੋਏ ਨੇ, ਉਹ ਸੀਰੀਆ ਵੀ ਪਹੁੰਚ ਗਏ ਜਿੱਥੇ ਅਜੇ ਇਹ ਅਮਰੀਕਾ ਦੂਜਿਆਂ ਦਾ ਚੱਲ ਰਿਹਾ ਵੀ ਰੈਕਗਨੀਸ਼ਨ ਹੈ ਨਹੀਂ ਹੈ। ਹੁਣ ਇੱਕ ਪਾਸੇ ਹੁਣ ਇਹੀ ਸਾਡੇ ਜਿਹੜੀ ਗੁਰਦੁਆਰਿਆਂ ਦੀਆਂ ਇੰਸਟੀਟਿਊਸ਼ਨ ਜਿਹੜੀਆਂ ਕੋਵਿਡ ਦੇ ਚੱਲਦੇ ਆ ਸਭ ਤੋਂ ਜ਼ਿਆਦਾ ਆਈਆਂ। ਤਕਲੀਫ ਇਹਨਾਂ ਨੂੰ ਇਹਦੇ ਨਾਲ ਹੈ, ਤੁਸੀਂ ਮੈਚ ਤਾਂ ਕਰ ਨਹੀਂ ਸਕਦੇ। ਉਹ ਇਹਨਾਂ ਦੀ ਆਪਣੀ ਸੰਸਕ੍ਰਿਤ ਜ਼ਬਾਨ ਦੇ ਹੀ 2 ਲਫ਼ਜ਼ ਨੇ, ਇੱਕ ਈਰਸ਼ਾ ਜਿਹਨੂੰ ਅਸੀਂ ਈਰਖਾ ਕਹਿੰਦੇ ਹਾਂ, ਇੱਕ ਸਪਰਧਾ। ਹੁਣ ਸਪਰਧਾ ਹੁੰਦਾ ਹੈ ਵੀ ਤੁਸੀਂ ਕਿਸੇ ਨੂੰ ਦੇਖ ਕੇ ਖੁਦ ਉਤਸ਼ਾਹਤ ਹੁੰਦੇ ਹੋ ਕਿ ਵੀ ਮੈਂ ਵੀ ਕਿਵੇਂ ਕਰਾਂ, ਉਹ ਤੁਹਾਡੇ ਪੱਲੇ ਨਹੀਂ ਹੈ ਔਰ ਤੁਸੀਂ ਈਰਖਾ ਕਰੋ ਔਰ ਈਰਖਾ ਕਰਕੇ ਫਿਰ ਨੈਗੇਟਿਵਿਟੀ ਕਰੋ। ਗੁਰਦੁਆਰੇ ਇਹਨਾਂ ਨੂੰ ਬਹੁਤ ਚੁੱਭਦੇ ਨੇ ਹੁਣ, ਕਿਉਂਕਿ ਇਹਨਾਂ ਨੂੰ ਲੱਗਦਾ ਵੀ ਇਹ ਤਾਂ ਅਸੀਂ ਇਹਨਾਂ ਨੂੰ ਨੈਗੇਟ ਕਰਨ ਲਈ, ਇਹਨਾਂ ਦਾ ਬੇੜਾ ਗਰ ਡਿਸਟਰੋਏ ਕਰਨ ਲਈ ਲੌਕ ਸਟਾਕ ਐਂਡ ਬੈਰਲ ਟੋਟਲ ਵਾਰ ਵਿੱਢੀ ਹੋਈ ਹੈ। ਇਹ ਹਰ ਪਾਸਿਓਂ ਐਡਮੀਰੇਸ਼ਨ ਔਰ ਕਈ ਇਹ ਵੀ ਲਿਖਣਗੇ ਕਿ ਜੀ ਸਿੱਖਾਂ ਦੇ PR ਸਟੰਟ ਬਣੇ ਨੇ, ਦੈਟ ਇਜ਼ ਵਾਈ ਦੁਨੀਆ ਲੰਗਰਾਂ ਦੀ ਦੇਖੋ ਸਾਡੇ ਫਲਾਣੇ ਮੰਦਰ 'ਚ ਵੀ ਇੰਨੇ ਖਾਂਦੇ ਨੇ, ਫਲਾਣੇ ਮੰਦਰ 'ਚ ਵੀ। ਅਸੀਂ ਆਪਣਾ ਪ੍ਰਚਾਰ ਨਹੀਂ ਕਰਦੇ। ਉਹ ਤੁਹਾਡਾ ਹਾਲ ਤਾਂ ਇਹ ਸੀ ਜਦੋਂ ਅਰਥਕੁਏਕ ਆਇਆ ਕੱਛ, ਗੁਜਰਾਤ ਜਾਂ ਦੂਜੇ 'ਚ, ਲਾਸ਼ਾਂ ਨਹੀਂ ਸੀ ਕੋਈ ਚੁੱਕਣ ਨੂੰ ਤਿਆਰ ਕਿ ਜੀ ਇਹ ਸ਼ੂਦਰ ਨੇ ਮਰਨ ਵਾਲੇ ਜਿਹੜੇ ਉਹਨਾਂ ਦੇ ਇਲਾਕੇ ਸੀ। ਸਿੱਖ ਫੌਜ ਲਿਆਂਦੀ ਉੱਥੇ। ਈਵਨ ਜਿਹੜੇ ਹਿੰਦੂ ਫੌਜੀ ਜਿਹੜੇ ਨੇ ਜਿਹੜੀਆਂ ਯੂਨਿਟਾਂ ਸੀ ਹਿੰਦੂ ਫੌਜ ਦੀਆਂ, ਦੇ ਰਿਫਿਊਜ਼ਡ। ਉਹਨਾਂ ਨੇ ਕਿਹਾ ਜੀ ਸ਼ੂਦਰਾਂ ਨੂੰ ਅਸੀਂ ਨਹੀਂ। ਸਿੱਖ ਫੌਜ ਨੇ ਆ ਕੇ ਉਹਨਾਂ ਨੂੰ ਚੁੱਕ ਕੇ ਉਹਨਾਂ ਦੇ ਸੰਸਕਾਰ ਕੀਤੇ। ਕੋਈ ਪੁਰਾਣੀ ਗੱਲ ਨਹੀਂ ਹੈ ਜਦੋਂ ਇੱਕ ਬੜਾ ਡਿਵੈਸਟੇਟਿੰਗ ਅਰਥਕੁਏਕ ਜਿਹੜਾ
ਗੁਜਰਾਤ ਦੇ ਵਿੱਚ, ਔਰ ਕੱਛ ਏਰੀਆ ਉਹਦੇ ਤੋਂ ਪ੍ਰਭਾਵਿਤ ਹੋਇਆ ਸੀ। ਅੱਛਾ। ਔਰ ਇਸੇ ਤਰ੍ਹਾਂ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਹੋਰਾਂ ਨੇ ਕਿਹਾ ਪੈਟੀਸ਼ਨ ਸਾਈਨਡ, ਅਸੀਂ ਹੁਣੇ ਹੀ ਜ਼ਿਕਰ ਕੀਤਾ ਹੈ, ਨਾਲ ਦੀ ਨਾਲ ਐਕਟ ਕਰਦੇ ਨੇ। ਅਸੀਂ ਬਾਕੀਆਂ ਨੂੰ ਵੀ ਅਪੀਲ ਕਰਾਂਗੇ। ਔਰ ਬਲਕਾਰ ਸਿੰਘ ਝੰਡਾ ਕੇਸਰੀ ਰਹੇਗਾ ਝੂਲਦਾ, ਖਾਲਸੇ ਦੀ ਉੱਚੀ ਸ਼ਾਨ ਦਾ, ਖਾਲਿਸਤਾਨ ਜ਼ਿੰਦਾਬਾਦ। ਬਹੁਤ ਬਹੁਤ ਸ਼ੁਕਰੀਆ ਵੀਰ ਬਲਕਾਰ ਸਿੰਘ ਜੀ। ਉਹਨਾਂ ਦੇ ਹੋਰ ਵੀ ਮੈਸੇਜ ਨੇ। ਔਰ ਇਸੇ ਤਰ੍ਹਾਂ ਨਰਿੰਦਰ ਸੇਖੋਂ, ਉਹਨਾਂ ਨੇ ਫਤਿਹ ਔਰ ਚੜ੍ਹਦੀ ਕਲਾ ਦਾ ਉਹਨਾਂ ਦਾ ਗੁਰਫਤਿਹ ਜਿਹੜੀ ਹੈ ਉਹ ਕੀ ਉਹਨੂੰ ਮੌਜ਼ੀ ਕਹਿੰਦੇ ਨੇ, ਕੀ ਹੁੰਦੀ ਆ ਮੌਜ਼ੀ ਜੀ। ਔਰ ਇਹ ਉਹਨਾਂ ਨੇ, ਔਰ ਇਸੇ ਤਰ੍ਹਾਂ ਜੀਤ ਸਿੰਘ, ਇਹਨਾਂ ਦੀ ਹਿੰਮਤ ਨਹੀਂ ਕਿ ਸਿੱਖਾਂ ਤੇ ਹਮਲਾ ਕਰਨ, ਇਹਨਾਂ ਨੂੰ ਪਤਾ ਸੀ ਪੁਲਿਸ ਬਚਾ ਲਏਗੀ। ਆਏ ਉਹਨਾਂ ਨੇ ਕਿਹਾ ਵੀ ਬਚਾ ਲੈਣਾ, ਪਰ ਫਿਰ ਵੀ ਖੜਕਾਲੋ ਜੀ ਤਾਂ ਥੋੜੀ ਬਹੁਤ ਹੋ ਹੀ ਜਾਂਦੀ ਹੈ। ਔਰ ਹੋਰ ਵੀ ਬਹੁਤ ਸਾਰੇ ਮੈਸੇਜ ਨੇ। ਮੈਂ ਉਹਨਾਂ ਨੂੰ, ਕੁਲਦੀਪ ਕੌਰ ਜੀ ਨੇ ਫਤਿਹ, ਔਰ ਦਵਿੰਦਰ ਸੰਧੂ ਉਹਨਾਂ ਨੇ ਵੀ ਫਤਿਹ ਅਰਜ਼ ਕੀਤੀ ਹੈ। ਅੱਛਾ। ਹੁਣ ਅਸੀਂ ਗੱਲ ਕਰਦੇ ਹਾਂ, ਦੇਖੋ ਮੈਂ ਜਿਵੇਂ ਰਵੀਸ਼ ਕੁਮਾਰ ਦੇ ਹਵਾਲੇ ਨਾਲ ਗੱਲ ਕਰਕੇ ਹਟਿਆ ਕਿ ਕਈ ਵਾਰ ਔਰ ਇਹ ਸਾਨੂੰ ਗੁਰੂ ਨੇ ਸਿਖਾਇਆ ਹੋਇਆ ਕਿ ਜਿੱਥੇ ਕੋਈ ਠੀਕ ਗੱਲ ਕਰਦਾ ਹੈ, ਉਹ ਭਾਵੇਂ ਕਿਸੇ ਖੈਮੇ ਚੋਂ ਵੀ ਆ ਰਹੀ ਹੈ, ਉਸ ਦੇ ਉੱਤੇ ਤੁਸੀਂ ਬਿਲਕੁਲ ਜਿਹੜਾ ਮੁਨਸਰ ਨਾ ਕਰੋ ਜਾਂ ਉਹਦੇ ਅੱਗੇ ਵਿਸ਼ ਨਾ ਜਾਓ, ਪਰ ਉਸ ਨੂੰ ਐਪਰੀਸ਼ੀਏਟ ਕਰੋ। ਔਰ ਇਸੇ ਤਰ੍ਹਾਂ ਇੱਕ ਲਿਖਤ ਜਿਹੜੀ ਸੋਸ਼ਲ ਮੀਡੀਆ ਤੇ ਵਿਨਾਇਕ ਦੱਤ ਨਾਂ ਦੀ ਆਈਡੀ ਤੇ ਮੈਂ ਦੇਖੀ, ਹਾਲਾਂ ਮੈਂ ਜਾ ਕੇ ਅੰਦਰ ਜਿਹੜਾ ਹੁੰਦੀਆਂ ਉਹਨਾਂ ਦੀਆਂ ਦੂਸਰੀਆਂ ਪੋਸਟ ਵੀ ਦੇਖੀਆਂ, ਮੈਨੂੰ ਲੱਗਾ ਕਿ ਵੀ ਇਹ ਲੁਧਿਆਣਾ ਬੇਸਡ ਕੋਈ ਪੁਰਾਣੇ ਪੰਜਾਬੀ ਹਿੰਦੂ ਨੇ ਔਰ ਕਈ ਸਾਲ ਤੋਂ ਐਕਟਿਵ ਹੋਣਗੇ, ਕਿਉਂਕਿ ਮੈਂ ਤਾਂ ਪਹਿਲੀ ਵਾਰ ਜਦੋਂ ਇਹ ਲਿਖਤ, ਹਾਲਾਂ ਉਹ ਲਿਖਤ ਜਿਹੜੀ ਸੀ ਉਹ ਇਹ ਨਹੀਂ ਸੀ ਜਿਹੜੀ ਹੁਣ ਮੈਂ ਡਿਸਕਸ ਕਰਨ ਲੱਗਾ, ਉਹ ਤਾਂ ਸੀ ਕਿ ਪੰਜਾਬ ਦਾ ਕਰੈਕਟਰ ਕੀ ਰਿਹਾ, ਪੰਜ ਦਰਿਆਵਾਂ ਦਾ, ਔਰ ਕਿਵੇਂ ਖੈਬੜਦੇ ਰਹਿੰਦੇ ਆ ਜਾਂ ਖੈਬੜਦੇ ਰਹੇ ਆ 47 ਤੋਂ ਪਹਿਲਾਂ ਵੀ, ਜਾਂ ਪਾਕਿਸਤਾਨੀ ਪੰਜਾਬੀਆਂ ਦਾ ਕੀ ਕਰਤਾਰ ਹੈ ਸਾਡਾ। ਉਹਦੇ ਨਾਲ ਤਾਂ ਮੈਂ ਕੋਈ ਬਹੁਤਾ ਸਹਿਮਤ ਨਹੀਂ, ਉਹਦੇ 'ਚ ਤਾਂ ਇੱਕ ਆਪਣਾ ਐਂਗਲ ਵੀ ਹੈ ਜਿਹੜਾ ਹੋਏਗਾ ਹੀ, ਹਰ ਕੋਈ ਆਪਣੇ ਇੰਟਰਸਟ ਵਾਚ ਕਰਦਾ। ਪਰ ਅੰਦਰ ਜਾ ਕੇ ਜਦੋਂ ਮੈਂ ਇੱਕ ਲਿਖਤ ਉਹਨਾਂ ਦੀ ਇਸ ਹਵਾਲੇ ਨਾਲ ਦੇਖੀ ਤੇ ਮੈਨੂੰ ਲੱਗਾ ਕਿ ਵੀ ਇਹ ਇੱਕ ਗੈਰ ਸਿੱਖ ਵੱਲੋਂ ਆਣੀ, ਇਸ ਨੂੰ ਜ਼ਰੂਰ ਸਾਂਝਾ ਕਰਨਾ ਬਣਦਾ। ਔਰ ਮੈਂ ਆਲਰੇਡੀ ਕਈ ਦਿਨਾਂ ਤੋਂ ਦੇਖ ਵੀ ਰਿਹਾ, ਸੋਚ ਵੀ ਰਿਹਾ, ਸਾਡੀਆਂ ਹਮਦਰਦੀਆਂ, ਕੌਮੀ ਇਨਸਾਫ ਮੋਰਚਾ ਹੋਏ, ਬਾਈਬਲ ਕਲਾਂ ਦਾ ਮੋਰਚਾ ਹੋਏ, ਬਾਕੀ ਪੰਜਾਬ ਦੀ ਜੋ ਐਕਟੀਵਿਟੀ ਚੱਲ ਰਹੀ ਹੈ ਉਸ 'ਚ ਅਸੀਂ ਹਮੇਸ਼ਾ ਹੀ ਆਪਣਾ ਵਿਊ ਪੁਆਇੰਟ ਦਿੰਦੇ। ਔਰ ਅੱਜ ਸਗੋਂ ਬਾਈਬਲ ਕਲਾਂ ਦੇ ਹਵਾਲੇ ਨਾਲ ਸੀ ਕਿ ਇੱਕ ਗਵਾਹ ਜਿਹੜਾ ਉਸ ਗੋਲੀ ਕਾਂਡ ਦਾ 80 ਸਾਲ ਦੇ ਬਜ਼ੁਰਗ ਅੱਜ ਚੜ੍ਹਾਈ ਕਰ ਗਿਆ। ਦਾ ਮਤਲਬ ਜਿਉਂ-ਜਿਉਂ ਡਿਲੇ ਕੀਤਾ ਉਹ ਵੀ ਇਹੀ ਚਾਹੁੰਦੇ ਨੇ ਕਿ ਭਾਈ ਮੁੜ ਕੇ ਕੋਈ ਵੀ ਸਾਹਮਣੇ ਨਾ ਰਹੇ। ਔਰ ਇਸ ਸਾਰੇ ਦੇ ਵਿੱਚ ਕਿਉਂਕਿ ਤੁਹਾਡਾ ਇਮੀਡੀਏਟ ਗੁੱਸਾ ਤਾਂ ਤੁਹਾਡੀਆਂ ਸੰਸਥਾਵਾਂ ਜਾਂ ਤੁਹਾਡੀ ਲੀਡਰਸ਼ਿਪ ਤੇ ਹੁੰਦਾ ਹੈ। ਬਾਦਲਾਂ ਦੇ ਪੀਰੀਅਡ 'ਚ ਕਾਂਡ ਵਾਪਰਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬੀੜਾਂ ਦਾ ਇਸ਼ੂ ਵੀ ਹੈ, ਉਹ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਹੈ। ਇਸ ਲਈ ਬਹੁਤ ਵਾਰ ਸਾਡਾ ਜਿਹੜਾ ਤਿਰਸਕਾਰ ਦਾ ਮੂਲ ਬਣ ਜਾਂਦਾ ਹੈ ਉਹ ਅਕਾਲੀ ਦਲ ਔਰ ਸ਼੍ਰੋਮਣੀ ਕਮੇਟੀ ਹੈ। ਹੁਣ ਕਿਉਂਕਿ ਐਕਟਿੰਗ ਜਥੇਦਾਰ ਜਿਹਨੂੰ ਅਜੇ ਤੱਕ ਮੈਂ 2-3 ਸਾਲ ਤੋਂ ਐਕਟਿੰਗ ਹੀ ਕਰਾ ਰਹੇ ਨੇ, ਪਤਾ ਨਹੀਂ ਕਿੰਨੀ ਕੁ ਦੇਰ ਐਕਟਿੰਗ ਕਰਾਣੀ ਹੈ, ਪੱਕਾ ਵੀ ਨਹੀਂ ਕਰਕੇ ਰਾਜੀ, ਉਹ ਵੀ ਘਬਰਾਉਂਦੇ ਵੀ ਐਕਟਿੰਗ ਤੋਂ ਪੱਕਾ ਹੋ ਕੇ ਕਿਤੇ ਦਿਲ ਦੀ ਗੱਲ ਨਾ ਕਰਨ ਲੱਗ ਜਾਏ। ਪਰ ਜਦੋਂ ਉਹਨਾਂ ਬਾਰੇ ਵੀ ਕੁਝ ਕਿਹਾ ਜਾਂਦਾ ਹੈ, ਅਕਾਲ ਤਖਤ ਵਿੱਚ ਆਉਂਦਾ ਹੈ, ਅਕਾਲ ਤਖਤ ਦੀ ਮਾਣ ਮਰਿਆਦਾ ਵੀ ਜਿਹੜਾ ਉਸ ਦਾ ਤੁਹਾਡੇ ਮਨ ਦੇ ਵਿੱਚ ਇੱਕ ਕਮਜ਼ੋਰ ਭਾਵ ਆਉਂਦਾ ਹੈ, ਇੰਸਟੀਟਿਊਸ਼ਨ ਦਾ ਜਿਹੜਾ ਔ ਹੁੰਦਾ ਉਹ ਜਾਂਦਾ ਰਹਿੰਦਾ ਹੈ। SGPC ਨੂੰ ਲੈ ਕੇ ਤਾਂ ਬਹੁਤ ਕੁਝ ਨੈਗੇਟਿਵਿਟੀ ਹੈ। ਹੁਣ ਇਸ ਸਾਰੇ ਦੇ ਉੱਤੇ ਮੈਂ ਵੀ ਇਹ ਸੋਚ ਰਿਹਾ ਸੀ ਕਿ ਵੀ ਇਹ ਜਿੰਨੀਆਂ ਨੇ ਤਰ੍ਹਾਂ ਇਸ ਵੇਲੇ ਨਾ ਤਾਂ ਇਹ ਮੋਰਚਾ ਅਕਾਲੀ ਦਲ ਨੇ ਲਾਇਆ, ਨਾ ਅਕਾਲ ਤਖਤ ਜਾਂ ਮੰਜੀ ਸਾਹਿਬ ਚੋਂ ਇਸ ਦਾ ਓਰੀਜਨ ਹੈ। ਸੋ ਇੱਕ ਪਾਸੇ ਬੇਸ਼ੱਕ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਜਾਂ ਬੇਅਦਬੀ ਹੈ, ਪਰ ਇਹ ਤਾਂ ਨਹੀਂ ਕਿ ਵੀ ਏਜੰਸੀਆਂ ਬੜੀ ਚਲਾਕੀ ਔਰ ਤੇਜ਼ੀ ਦੇ ਨਾਲ ਇਹਦੇ 'ਚ ਇਹ ਨਹੀਂ ਹੈ ਵੀ ਜਿਹੜੇ ਲਾਉਣ ਵਾਲੇ ਨੇ ਉਹ ਕੋਈ ਉਹਨਾਂ ਤੋਂ ਪ੍ਰਭਾਵਿਤ ਨੇ, ਪਰ ਉਹਦਾ ਐਂਡ ਰਿਜ਼ਲਟ ਇਹ ਹੋਏਗਾ ਕਿ ਵੀ ਇਸ ਕਿਸਮ ਦਾ ਗੈਪ ਕ੍ਰੀਏਟ ਹੋ ਜਾਏਗਾ ਕਿ ਜਿਸ ਗੈਪ 'ਚ ਬੀਜੇਪੀ ਪੋਲੀਟੀਕਲੀ ਤਾਂ ਵੜਨਾ ਹੀ ਚਾਹੁੰਦੀ ਹੈ, ਜਦੋਂ ਕਿ ਕਾਂਗਰਸ ਦੇ ਅੱਧੇ ਅਮਰਿੰਦਰ ਔਰ ਪਤਾ ਨਹੀਂ ਉਹ ਜਿਹੜਾ ਸੁਨੀਲ ਜਾਖੜ ਤੇ ਕੌਣ ਜਿਹੜੇ ਨੇ ਜਾ ਕੇ ਉਹਦੇ 'ਚ ਵੜ ਗਏ, ਬੀਜੇਪੀ 'ਚ ਹੋਰ ਵੀ ਵੜਨਗੇ ਵੀ ਇੱਕ ਪਾਸੇ ਉਹ ਪੋਲੀਟੀਕਲ ਸਪੇਸ ਦੇ ਵਿੱਚ ਵੀ ਉਹਨਾਂ ਨੂੰ ਫਿੱਟ ਕਰ ਰਹੇ ਨੇ, ਔਰ ਧਾਰਮਿਕ ਤੌਰ ਤੇ ਜਿਹੜੇ ਉਹਨਾਂ ਨੇ ਰੱਖੇ ਹੋਏ ਨੇ, ਜੇ ਇਕਬਾਲ ਸਿੰਘ ਲਾਲਪੁਰਾ ਨੂੰ ਮਾਈਨੋਰਿਟੀ ਕਮਿਸ਼ਨ ਦਾ ਲਾਇਆ, ਹਰਿਆਣੇ 'ਚ ਅਸੀਂ ਦੇਖਿਆ ਵੀ ਐਡਹੌਕ ਕਮੇਟੀ ਦੇ ਨਾਂ ਥੱਲੇ 2.5 ਸਾਲ ਲਈ ਖੱਟੜ ਜਾਂ RSS ਨੇ ਆਪਣੇ ਬੰਦੇ ਵਾੜ ਲਏ।
ਕਿ ਵੀ ਇਹ ਇੰਨੇ ਕੁ ਡਿਸਕ੍ਰੈਡਿਟ ਹੋ ਜਾਣ ਜਿਹੜੀਆਂ ਐਗਜ਼ਿਸਟਿੰਗ ਇੰਸਟੀਟਿਊਸ਼ਨਸ ਨੇ, ਅੱਛਾ। ਸਿੱਖ ਕਹਿਣ ਜੀ ਛੱਡੋ ਜੀ ਕੁਛ ਨਹੀਂ, ਔਰ ਉਸ ਗੈਪ ਪੀਰੀਅਡ ਦੇ ਵਿੱਚ ਇਹ ਆਪਣਾ ਉਹਦੇ ਤੇ ਕੰਟਰੋਲ ਕਰ ਲੈਣ। ਔਰ ਮੈਂ ਜਿਹੜੀ ਵਿਨਾਇਕ ਦੱਤ ਨੇ ਲਿਖੀ ਅੱਛਾ। ਉਹਨੇ ਇਹ ਸ਼ੁਰੂ ਇੱਥੋਂ ਕੀਤਾ ਕਿ ਵੈਸੇ ਬੋਲਣ ਦਾ ਸਿੱਧਾ ਹੱਕ ਤਾਂ ਨਹੀਂ, ਕਿਉਂਕਿ ਸਿੱਖ ਧਰਮ ਦਾ ਅਨੁਸਰਨ ਕਰਨ ਵਾਲਿਆਂ ਦਾ ਅੰਦਰੂਨੀ ਮਾਮਲਾ ਹੈ, ਪਰ ਪੰਜਾਬੀ ਹੋਣ ਦੇ ਨਾਂ ਤੇ ਕੇਵਲ ਵਿਚਾਰ ਸਾਂਝੇ ਕਰ ਰਹੇ ਹਾਂ। ਇਸ ਨਾਲ ਉਹਨਾਂ ਨੇ ਪੋਲਾਈਟਲੀ ਕਿ ਵੀ ਮੈਂ ਸਿੱਖ ਨਹੀਂ ਹੈ, ਪਰ ਫਿਰ ਵੀ ਐਜ਼ ਏ ਪੰਜਾਬੀ ਮੈਂ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਦਾ ਹਾਂ। ਅੱਛਾ। SGPC ਤੇ ਹੋਰ ਧਾਰਮਿਕ ਅਦਾਰਿਆਂ ਦੀ ਪੱਤ ਨਾ ਰੋਲੋ, ਉਹਨਾਂ ਨੂੰ ਬੌਣਾ ਨਾ ਕਰੋ। ਜਥੇਦਾਰ ਅਕਾਲ ਤਖਤ ਤੇ ਹੋਰਨਾਂ ਉੱਚ ਅਹੁਦਿਆਂ ਤੇ ਬੈਠਿਆਂ ਨੂੰ ਨੀਵਾਂ ਨਾ ਦਿਖਾਓ। ਜਦੋਂ ਇਹਨਾਂ ਖਿਲਾਫ ਲਗਾਤਾਰ ਬਿਆਨਬਾਜ਼ੀ ਹੁੰਦੀ ਹੈ ਅਤੇ ਪੰਜਾਬ ਤੋਂ ਬਾਹਰ ਬੈਠੇ ਲੋਕ ਝਟਕਾਰੇ ਲੈ ਕੇ ਮੁੱਦੇ ਨੂੰ ਸਮਝੇ ਬਗੈਰ ਗੱਲ ਕਰਦੇ ਹਨ ਤਾਂ ਚੰਗਾ ਨਹੀਂ ਲੱਗਦਾ। ਪ੍ਰਭਾਵ ਤਾਂ ਮਾੜਾ ਪੈਂਦਾ ਹੀ ਹੈ, ਕੀਤੀ ਕਤਾਈ ਵੀ ਖੂਹ 'ਚ ਪੈ ਜਾਂਦੀ ਹੈ। ਸਿੱਖ ਇੰਸਟੀਟਿਊਸ਼ਨਸ ਜੋ ਕੰਮ ਕਰ ਰਹੇ ਹਨ ਉਹ ਲਾਸਾਨੀ ਹੈ ਅਤੇ ਇਨਸਾਨੀਅਤ ਨੂੰ ਉਹਨਾਂ ਦੀ ਬਹੁਤ ਵੱਡੀ ਦੇਣ ਹੈ। ਬਿਲਕੁਲ। ਇਹ ਸਮਾਜ ਨੂੰ ਬੇਸਿਕਲੀ ਸੋਲੂਸ਼ਨ ਓਰੀਐਂਟਡ ਲੀਡਰਸ਼ਿਪ ਦੇ ਰਹੇ ਨੇ। ਬਹੁਤ ਵੱਡੀ ਗੱਲ ਹੈ ਕਿ ਸੁਸਾਇਟੀ ਨੂੰ ਸੋਲੂਸ਼ਨ ਓਰੀਐਂਟਡ ਲੀਡਰਸ਼ਿਪ ਦੇ ਰਹੇ ਹਨ। ਅੱਛਾ। ਜੇ 2-4 ਬੁਰਾਈਆਂ ਹੋਣ ਵੀ ਤਾਂ ਦਰਜਨਾਂ ਦੇ ਹਿਸਾਬ ਨਾਲ ਚੰਗਿਆਈਆਂ ਵੀ ਹਨ। ਇਸ ਵੇਲੇ ਮੈਂ ਕਰਨਾਟਕਾ ਅਤੇ ਕੇਰਲਾ ਦੇ ਬਾਰਡਰ ਤੇ ਬਸੇ ਸ਼ਹਿਰ ਮੈਂਗਲੋਰ ਵਿੱਚ ਬੈਠਾ ਹਾਂ। ਇਹ ਮੈਂਗਲੋਰ ਤੋਂ ਲਿਖ ਰਿਹਾ। ਅੱਛਾ। ਮੈਂਗਲੋਰ ਵਿੱਚ ਬੈਠਾ ਹਾਂ। ਇੱਥੇ 2 ਗੁਰਦੁਆਰਾ ਸਾਹਿਬ ਹਨ। ਇੱਕ ਗੁਰਦੁਆਰਾ ਸਿੰਘ ਸਭਾ ਹੈ ਤੇ ਦੂਸਰਾ ਛੋਟਾ ਗੁਰਦੁਆਰਾ ਹੈ। ਦੋਹਾਂ ਥਾਵਾਂ ਤੇ ਪਾਠ ਹੁੰਦਾ ਹੈ, ਲੰਗਰ ਚੱਲਦਾ ਹੈ। ਦੁਨੀਆ ਦਾ ਤਾਂ ਪਤਾ ਨਹੀਂ, ਪਰ ਭਾਰਤ ਦੇ 16 ਸੂਬਿਆਂ 'ਚ ਵੇਖ ਚੁੱਕਾ ਹਾਂ ਕਿ ਹਰ ਸੂਬੇ ਦੇ 5 ਲੱਖ ਤੋਂ ਉੱਪਰ ਦੀ ਆਬਾਦੀ ਤੋਂ ਵੱਧ ਵਾਲੇ ਸ਼ਹਿਰ ਵਿੱਚ ਗੁਰਦੁਆਰੇ ਜ਼ਰੂਰ ਹਨ। ਇਹ ਵਿਨਾਇਕ ਦੱਤ ਸ਼ਾਇਦ ਟਰੈਵਲ ਕਰਦੇ ਹੋਣਗੇ ਕਾਰੋਬਾਰ, ਉਹਨਾਂ ਨੇ 16 ਸੂਬਿਆਂ ਦੀ ਗੱਲ ਕੀਤੀ ਹੈ ਕਿ ਜਿੱਥੇ ਵੀ ਜਿਸ ਸ਼ਹਿਰ ਦੀ ਆਬਾਦੀ 5 ਲੱਖ ਹੈ ਉੱਥੇ 2 ਤੋਂ ਜ਼ਿਆਦਾ ਗੁਰਦੁਆਰੇ ਜਿਹੜੇ ਨੇ ਉੱਥੇ ਜ਼ਰੂਰ ਨੇ। ਵੱਧ ਤੋਂ ਵੱਧ ਉਹਨਾਂ ਉੱਥੇ ਹਰ ਥਾਂ ਭੁੱਖਿਆਂ ਨੂੰ ਰੋਟੀ ਤੇ ਨਿਰਾਸਰਿਆਂ ਨੂੰ ਆਸਰਾ ਮਿਲਦਾ ਹੈ। ਬਿਲਕੁਲ। ਹੁਣ ਸਾਡੇ ਹਿੰਦੂ ਧਰਮ 'ਚ ਕਈ ਇਸ਼ਟ ਦੇਵ ਹਨ, ਪਰ ਸੱਚ ਹੈ ਕਿ ਬਹੁਤਿਆਂ ਬਾਰੇ ਮੈਨੂੰ ਵੀ ਨਹੀਂ ਪਤਾ ਤੇ ਸਾਊਥ ਇੰਡੀਆ ਨਾਲ ਮੇਰਾ ਕਨੈਕਟ ਵੀ ਨਹੀਂ ਹੈ। ਪਰ ਸਿੱਖ ਗੁਰੂਆਂ ਦਾ ਸਤਿਕਾਰ ਹੈ ਤੇ ਗੁਰਦੁਆਰਿਆਂ 'ਚ ਸ਼ਰਧਾ ਵੀ ਹੈ। ਜਦੋਂ ਦਿਸਦਾ ਹੈ ਕਿ ਚੰਗਾ ਕੰਮ ਕਰਦੇ ਹਨ ਤਾਂ ਬੰਦਾ ਜਿੰਨੇ ਜੋਗਾ ਹੁੰਦਾ ਦਾਨ ਕਰ ਹੀ ਦਿੰਦਾ। ਇਹ ਠੀਕ। ਉਹਨਾਂ ਨੇ ਕਿਹਾ ਜੀ ਸਾਊਥ ਇੰਡੀਆ ਨਾਲ ਤਾਂ ਵੈਸੇ ਹੀ ਨਹੀਂ ਕਨੈਕਟ, ਨਾ ਜ਼ਬਾਨ, ਨਾ ਫੂਡ, ਨਾ ਧਰਮ, ਤੇ ਦੇਵਤੇ ਵੀ ਕਿਹਦੇ ਨਾਲ ਕਨੈਕਟ ਕਰੋ, ਹਰ ਇੱਕ ਦਾ ਆਪੋ ਆਪਣਾ ਹੀ ਦੇਵਤਾ ਹੈ। ਸੋ ਉਹਨਾਂ ਨੇ ਕਿਹਾ ਵੀ ਮੈਂ ਇੱਥੇ ਕਨੈਕਟ ਮਹਿਸੂਸ ਕਰਦਾ ਗੁਰੂ। ਇਹ ਕਹਿਣਾ ਕਿ SGPC ਤੇ ਸਿੱਖ ਧਰਮ ਪ੍ਰਚਾਰ ਨਾਲ ਜੁੜਿਆ ਹਰ ਬੰਦਾ ਲਾਲਚੀ ਹੈ ਤੇ ਸਿਰਫ ਪੈਸੇ ਲਈ ਕੰਮ ਕਰ ਰਿਹਾ ਹੈ, ਇਹ ਗੱਲ ਨਾ ਸਿਰਫ ਗਲਤ ਹੈ ਸਗੋਂ ਬਦਮਾਸ਼ੀ ਤੇ ਅਪਰਾਧ ਵਾਂਗ ਹੈ ਕਿ ਤੁਸੀਂ ਜਨਰਲਾਈਜ਼ ਕਰਕੇ ਸਾਰਿਆਂ ਨੂੰ ਹੀ ਨੈਗੇਟ ਕਰੋ। ਚੰਗੀ ਗੱਲ ਹੈ ਕਿ ਪੰਜਾਬੀ ਇਸ ਵੇਲੇ ਇੰਟਰੋਸਪੈਕਸ਼ਨ ਦੇ ਦੌਰ ਵਿੱਚੋਂ ਲੰਘ ਰਹੇ ਹਨ, ਪਰ ਇਸੇ ਦੌਰਾਨ ਆਪਣੀ ਖਹਿਬਾਜ਼ੀ ਦੇ ਚੱਕਰ 'ਚ ਐਸਟੈਬਲਿਸ਼ਡ ਇੰਸਟੀਟਿਊਸ਼ਨਸ ਨੂੰ ਢਾਹ ਨਾ ਲਾਓ। ਇਹ ਬਹੁਤ ਖੂਬਸੂਰਤ, ਮੈਂ ਵੀ ਅਕਸਰ ਇਹ ਸੋਚਦਾ, ਇੱਕ ਸੈਲਫ ਐਨਾਲਿਸਿਸ ਹੈ, ਇੱਕ ਸੈਲਫ ਕੰਡੈਮਨੇਸ਼ਨ। ਆਪਾਂ ਪੜਚੋਲ ਬੜੀ ਜ਼ਰੂਰੀ ਹੈ, ਸਾਨੂੰ ਸੰਸਥਾਵਾਂ ਨੂੰ ਵੀ ਉਹਦੇ 'ਚ ਰਿਫਾਰਮ ਲਿਆਉਣਾ, ਪਰ ਇੱਕ ਸੈਲਫ ਕੰਡੈਮਨੇਸ਼ਨ ਹੈ ਕਿ ਵੀ ਤੁਸੀਂ ਹਰ ਚੀਜ਼ ਕਰਦੇ ਹੋ, ਤੁਹਾਡੇ ਪੱਲੇ ਕੀ ਹੈ ਫਿਰ, ਹੈ ਨਾ, ਕਿ ਵੀ ਜੋ ਤੁਹਾਡਾ ਮਾੜਾ ਮੋਟਾ ਐਸਟੈਬਲਿਸ਼ਡ ਹੈ ਉਹ ਜਾਂਦਾ ਲੱਗਦਾ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਪੰਜਾਬੀ ਇਸ ਵੇਲੇ ਇੰਟਰੋਸਪੈਕਸ਼ਨ ਦੇ ਦੌਰ 'ਚੋਂ ਲੰਘ ਰਹੇ ਨੇ, ਪਰ ਇਸੇ ਦੌਰਾਨ ਆਪਣੀ ਖਹਿਬਾਜ਼ੀ ਦੇ ਚੱਕਰ 'ਚ ਐਸਟੈਬਲਿਸ਼ਡ ਇੰਸਟੀਟਿਊਸ਼ਨਸ ਨੂੰ ਢਾਹ ਨਾ ਲਾਓ। ਮੁੱਖ ਮੰਤਰੀ ਨੇ ਗੋਲਕ ਵਾਲੀ ਗੱਲ ਗਲਤ ਕਹੀ ਹੈ, ਉਹ ਮੇਰੇ ਨਜ਼ਰ 'ਚੋਂ ਨਹੀਂ ਗੁਜ਼ਰੀ, ਪਰ ਮੈਂ ਕਿਤੇ ਰੈਫਰੈਂਸ ਕਿ ਭਗਵੰਤ ਮਾਨ ਨੇ SGPC ਜਾਂਗੇ ਜੀ ਗੋਲਕ ਲਈ ਲੜਾਈ ਹੈ। ਹੁਣ ਚੀਫ ਮਿਨਿਸਟਰ, ਪਹਿਲਾਂ ਤਾਂ ਤੇਰਾ ਕੰਮ ਹੀ ਨਹੀਂ ਹੈ, ਤੂੰ ਪਹਿਲਾਂ ਪੰਜਾਬ ਲੁੱਟ ਕੇ ਕੇਜਰੀਵਾਲ ਦੀ ਜੇਬ 'ਚ ਪਾਇਆ ਹੋਇਆ ਸਾਰਾ ਧਨ। ਹੁਣ ਵੀ ਉਹ ਬਿਆਨ ਦੇ ਰਿਹਾ ਕੇਜਰੀਵਾਲ ਕਿ ਪੰਜਾਬ 'ਚ ਸਭ ਤੋਂ ਵਧੀਆ ਲੈਂਡ ਆਰਡਰ ਸਿਚੁਏਸ਼ਨ ਹੈ ਇਸ ਵੇਲੇ, ਇਹ ਸਾਰੇ ਸੂਬਿਆਂ 'ਚ। ਇਸ ਤੋਂ ਵੱਡਾ ਝੂਠ ਕੋਈ ਨਹੀਂ। ਤੇ ਅਸੀਂ ਕਿੱਧਰ ਲੱਗੇ ਹੋਏ ਹਾਂ। ਠੀਕ ਹੈ, ਆਮ ਆਦਮੀ ਪਾਰਟੀ ਚੋਣਾਂ ਲੜਨਾ ਚਾਹੁੰਦੀ ਹੈ, ਖੁੱਲ੍ਹ ਕੇ ਲੜੇ। ਹਾਲੇ BJP ਵੀ ਤਿਆਰ ਬੈਠੀ ਹੈ, ਜਿਸ ਨੇ ਵੀ ਚੋਣ ਲੜਨੀ ਹੈ ਲੜੇ, ਪਰ ਆਪਣੇ ਨੰਬਰ ਬਣਾਉਣ ਦੇ ਚੱਕਰ 'ਚ ਸਿੱਖ ਇੰਸਟੀਟਿਊਸ਼ਨਸ ਨੂੰ ਢਾਹ ਨਾ ਲਾਓ ਕਿ ਵੀ ਮਤ ਇਹ ਕੰਮ ਕਰੋ ਕਿ ਵੀ ਤੁਸੀਂ
ਨਹੀਂ ਤਾਂ ਕਿਤੇ ਇਹ ਨਾ ਹੋਏ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਕਿ ਭਾਈ ਆਪਣੀਆਂ ਇੰਸਟੀਟਿਊਸ਼ਨ ਇਹ ਵਾਲੀ ਗੱਲ ਨਾ ਹੋ ਜਾਏ। ਹੋਰ 5 ਸਾਲਾਂ ਨੂੰ ਪਤਾ ਨਹੀਂ ਕਿਹੜੀ ਸਰਕਾਰ ਕਿਹੜਾ ਮੁੱਖ ਮੰਤਰੀ ਹੋਊ, ਪਰ ਜੇ ਐਸਜੀਪੀਸੀ ਵਾਲਾ ਕੰਮ ਖਿਲਾਰ ਲਿਆ ਮੁੜ ਕੇ ਸਾਂਭ ਨਹੀਂ ਹੋਣਾ। ਇਹ ਬਿਲਕੁਲ ਮੈਂ ਵੀ ਇਸ ਦੇ ਲਗਾਤਾਰਤਾ ਨਾਲ ਦੇਖ ਰਿਹਾ ਕਿ ਭਾਈ ਇਹ ਠੀਕ ਹੈ ਵੀ ਜੱਫਾ ਵੀ ਛਡਾਣਾ ਹੈ, ਪਰ ਜਿਸ ਕਿਸਮ ਦਾ ਨੈਰੇਟਿਵ ਜਾਂ ਬਿਰਤਾਂਤ ਸਾਡੇ ਸਿਰਜ ਰਹੇ ਨੇ ਔਰ ਨਾਲ ਉਹਨਾਂ ਨੇ ਐਂਡ ਕੀਤਾ ਪਹਿਲਾਂ ਹੀ ਨਸ਼ਾ ਕਰਦਿਆਂ ਨੇ ਬਥੇਰੀ ਬਦਨਾਮੀ ਖੱਟ ਲਈ। ਉੜਦਾ ਪੰਜਾਬ, ਨਸ਼ਾ, ਦੂਜੇ ਪੰਜਾਬ ਨੂੰ ਬਦਨਾਮ ਉਹਨਾਂ ਨੇ ਦੂਜੇ ਸਾਰਿਆਂ ਨੇ ਹੀ ਕਰ ਲਿਆ। ਕਿਤੇ ਇਸ ਪਾਸੇ ਵੀ ਝੁੱਗਾ ਚੌੜ ਨਾ ਕਰਵਾ ਲਿਓ, ਬਾਕੀ ਤੁਹਾਡੀ ਮਰਜ਼ੀ ਹੈ ਭਾਈ, ਸਭ ਨੂੰ ਆਜ਼ਾਦੀ ਹੈ। ਸੋ ਮੈਨੂੰ ਇਹ ਲੱਗਾ ਕਿ ਵੀ ਇੱਕ ਸੈਲਫ ਇੰਟਰੋਸਪੈਕਸ਼ਨ ਦੇ ਲਈ ਇੰਪੋਰਟੈਂਟ ਹੈ ਕਿ ਅਸੀਂ ਦੇਖੀਏ ਕਿ ਵੀ ਕਿਤੇ ਅਸੀਂ ਇੱਕ ਵੱਡਿਓਂ ਜਦੋਂ ਵਡਾਂਗਾ ਧਰਦੇ ਹਾਂ ਤਾਂ ਫਿਰ ਨਦੀਨ ਕੱਢਣ ਦੀ ਥਾਂ ਦੇ ਉੱਤੇ ਜਿਹੜਾ ਉਹ ਸਾਰਾ ਝੋਨਾ ਹੀ ਜਿਹੜਾ ਉਹ ਮਿੱਟੀ ਚ ਰਲਾਉਣ ਦਾ ਵਾਪਸ ਕੇ ਪਾਈ ਹੁਣ ਇੱਥੋਂ ਹੀ ਅਸੀਂ ਜਿਹੜਾ ਨਵਾਂ ਉਗਾਵਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਨੇ ਬ੍ਰੇਕ ਵਿਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।